अस्सलाम वालेकुम, सत श्री अकाल, नमस्कार दोस्तों। एक बारी फिर ਅੱਜ ਸਾਡੇ ਨਾਲ ਡਾਕਟਰ ਇਸ਼ਤਿਆਕ ਸਾਹਿਬ ਸਾਡੀ ਰਿਕੁਐਸਟ ਤੇ ਮੌਜੂਦ ਹਨ। ਇਸ ਟਾਈਮ ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਇੱਕ ਖਾਸ ਇਸ਼ੂ, ਬੜਾ ਅਲਾਰਮਿੰਗ ਇਸ਼ੂ ਜਿਹੜਾ ਹੈ ਪਾਕਿਸਤਾਨ ਵਾਸਤੇ, ਉਹਦੇ ਵਾਸਤੇ ਗੱਲਬਾਤ ਕਰਨਗੇ। ਡਾਕਟਰ ਸਾਹਿਬ ਕਿਉਂ ਪਾਕਿਸਤਾਨ ਵਾਸਤੇ ਗੱਲ ਕਰਦੇ ਨੇ ਕਿ ਪਾਕਿਸਤਾਨ ਦੇ ਵਿੱਚ ਉਹ ਜੰਮੇ ਜਾਣ, ਲਾਹੌਰ ਮਜ਼ੰਗ ਦੇ ਵਿੱਚ ਉਹ ਜੰਮੇ ਔਰ ਇੱਥੋਂ ਫਿਰ ਅੱਗੇ ਦੁਨੀਆ ਦੇ ਵਿੱਚ ਜਿਤਨੇ ਵੀ ਨਿਕਲੇ, ਜਿਹੜੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਪੜ੍ਹਾਇਆ, ਜੋ ਲਿਖਾ, ਉਹਨਾਂ ਨੂੰ ਪੂਰੀ ਦੁਨੀਆ ਮੰਨਦੀ ਹੈ और हकीकत पसंद और साहित्य ਦੇ ਜਾਣਨ ਵਾਲੇ ਇਹਨਾਂ ਤੋਂ ਰਹਿਨੁਮਾਈ ਲੈਂਦੇ। ਸੋ ਇੱਕ ਐਸਾ ਇਸ਼ੂ ਜਿਹੜਾ ਅੱਜ ਇੱਕ ਪਾਕਿਸਤਾਨੀ ਨਿਊਜ਼ ਦੇ ਵਿੱਚ ਨਹੀਂ ਹੈ, ਡਾਨ ਤੋਂ ਇਲਾਵਾ ਕਿਤੇ ਸਾਨੂੰ ਦੇਖਣ ਨੂੰ ਨਹੀਂ ਮਿਲਦਾ, ਲੇਕਿਨ ਡਾਕਟਰ ਸਾਹਿਬ ਨੇ ਉਸ ਤੇ ਖਾਸ ਆਪਣੇ ਚੈਨਲ ਰਾਹੀਂ ਜਿਹੜਾ ਇਸ਼ਤਿਆਕ ਅਹਿਮਦ ਦੇ ਨਾਮ ਦਾ ਹੈ, ਉੱਥੇ ਇੱਕ ਵੀਡੀਓ ਪਾਈ ਹੈ ਔਰ ਉੱਥੋਂ ਸਾਨੂੰ ਪਤਾ ਚੱਲਾ ਕਿ ਇਤਨਾ ਵੱਡਾ ਇਸ਼ੂ ਹੋਣਾ, ਇਤਨੀ ਵੱਡੀ ਇੱਕ ਨਿਊਜ਼ ਦਾ ਆਉਣਾ ਸਾਡੇ ਸਾਹਮਣੇ ਔਰ ਪਾਕਿਸਤਾਨ ਦੇ ਵਿੱਚ ਉਹ ਡਿਸਕਸ ਨਹੀਂ ਹੋ ਰਹੀ। ਸੋ ਰਿਕੁਐਸਟ ਕੀਤੀ ਡਾਕਟਰ ਸਾਹਿਬ ਨੂੰ, ਡਾਕਟਰ ਸਾਹਿਬ ਇਸ ਟਾਈਮ ਅਵੇਲੇਬਲ ਹੈ। ਡਾਕਟਰ ਸਾਹਿਬ, ਜਿਹੜੀ ਤੁਸੀਂ ਤੁਹਾਡੀ ਅੱਜ ਦੀ ਵੀਡੀਓ ਤੁਹਾਡੇ ਚੈਨਲ ਤੇ ਕਿ ਪਾਕਿਸਤਾਨ ਦਾ GSP ਪਲੱਸ ਸਟੇਟਸ ਉਹ ਖਤਮ ਕੀਤਾ ਜਾਵੇ, ਸਭ ਤੋਂ ਪਹਿਲੇ ਤਾਂ ਥੋੜਾ ਜਿਹਾ ਦੱਸ ਦਿਓ ਕਿ GSP ਸਟੇਟਸ ਹੈ ਕੀ ਔਰ ਇਹ ਖਤਮ ਕੀਤਾ ਜਾਵੇ ਤੇ ਇਹਦਾ ਫਿਰ ਨੁਕਸਾਨ ਕੀ ਹੈ, ਫਾਇਦਾ ਕੀ ਇਸ ਤੋਂ ਮਿਲ ਰਿਹਾ ਸੀ, ਕਿ ਥੋੜਾ ਜਿਹਾ ਜਾਣਨਾ ਦੱਸੋ ਤਾਂ ਕਿ ਪਾਕਿਸਤਾਨੀਆਂ ਨੂੰ ਇਸ ਸਾਰੀ ਸੂਰਤ ਹਾਲ ਤੋਂ ਪਤਾ ਚੱਲੇ ਕਿ ਦੁਨੀਆ ਕੀ ਦੇਖ ਰਹੀ ਹੈ ਔਰ ਪਾਕਿਸਤਾਨ ਦੇ ਅੰਦਰ ਬੈਠੇ ਹੋਏ ਉਹ ਪਾਕਿਸਤਾਨੀ ਕੀ ਦੇਖ ਰਹੇ। ਬਹੁਤ ਬਹੁਤ ਸ਼ੁਕਰੀਆ ਕਿ ਤੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪੰਜਾਬੀ ਚ ਜਿਸ ਆਸਾਨੀ ਨਾਲ ਮੈਂ ਗੱਲ ਕਰ ਸਕਣਾ ਕਿਸੇ ਹੋਰ ਜ਼ੁਬਾਨ ਵਿੱਚ ਨਹੀਂ ਕਰ ਸਕਦਾ। ਦੇਖੋ, GSP ਪਲੱਸ ਦਾ ਮਤਲਬ ਹੈ ਜਨਰਲਾਈਜ਼ਡ ਸਕੀਮ ਆਫ ਪ੍ਰੈਫਰੈਂਸਿਸ ਐਂਡ ਪਲੱਸ। ਜਨਰਲਾਈਜ਼ਡ ਸਕੀਮ ਆਫ ਪ੍ਰੈਫਰੈਂਸਿਸ ਦਾ ਮਤਲਬ ਹੈ ਕਿ ਯੂਰਪੀਅਨ ਯੂਨੀਅਨ ਨੇ ਡਿਵੈਲਪਿੰਗ ਮੁਲਕਾਂ ਦਾ, ਚੰਦ ਡਿਵੈਲਪਿੰਗ ਮੁਲਕਾਂ ਨੂੰ ਔਰ ਜਿਨ੍ਹਾਂ ਦੀ ਇਕਨੋਮਿਕ ਕੰਡੀਸ਼ਨਸ ਕੋਈ ਇੰਨੀਆਂ ਅੱਛੀਆਂ ਨਹੀਂ, ਉਹਨਾਂ ਲਈ ਉਹਨਾਂ ਦੇ ਜਿਹੜੇ ਐਕਸਪੋਰਟ ਆਈਟਮ ਨੇ ਉਹਨਾਂ ਤੋਂ ਡਿਊਟੀ ਹਟਾ ਛੱਡੀ ਹੈ ਔਰ ਇਸ ਤਰੀਕੇ ਨਾਲ ਮਦਦ ਹੋ ਜਾਂਦੀ ਹੈ ਇਹੋ ਜਿਹੇ ਮੁਲਕਾਂ ਨੂੰ ਕਿ ਉਹ ਆਪਣਾ ਮਟੀਰੀਅਲ ਜਿਹੜਾ ਹੈ ਨਾ, ਜੋ ਵੀ ਹੈ, ਅਕਸਰ ਪਾਕਿਸਤਾਨ ਜਿਹੜਾ ਉਹ ਰॉ ਮਟੀਰੀਅਲ ਐਕਸਪੋਰਟ ਕਰਦਾ ਹੈ ਜਾਂ ਸਲਾਈਟਲੀ ਉਹਨੂੰ ਟ੍ਰੀਟ ਕੀਤਾ ਹੋਇਆ, ਮਸਲਨ ਚਮੜੇ ਨੂੰ ਜ਼ਰਾ ਥੋੜਾ ਬਹੁਤਾ ਕੈਮੀਕਲਸ ਨਾਲ ਕਰਕੇ ਐਕਸਪੋਰਟ ਕਰ ਦੇਣਾ। ਪਾਕਿਸਤਾਨ ਕੋਲ ਕੋਈ ਇਲੈਕਟ੍ਰੋਨਿਕ ਚੀਜ਼ ਤੇ ਹੈ ਨਹੀਂ ਐਕਸਪੋਰਟ ਕਰਨ ਵਾਲੀ, ਕੋਈ ਹਾਈ ਵੈਲਿਊ ਵਾਲੀ ਕੋਈ ਚੀਜ਼ ਨਹੀਂ ਹੈਗੀ। ਲਿਹਾਜ਼ਾ ਪਾਕਿਸਤਾਨ ਨੂੰ ਪਲੱਸ ਦਾ ਵੀ ਸਟੇਟਸ ਦਿੱਤਾ ਹੈ ਜਿਹਦੇ ਵਿੱਚ ਹੋਰ ਵੀ ਜ਼ਿਆਦਾ ਡਿਊਟੀਜ਼ ਉਹਨਾਂ ਨੇ ਹਟਾ ਛੱਡੀਆਂ ਸਨ। ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜੀ ਪਿਛਲੇ ਮਹੀਨਿਆਂ ਵਿੱਚ, ਹਫ਼ਤਿਆਂ ਵਿੱਚ ਫਰਾਂਸ ਦੇ ਖਿਲਾਫ ਇੱਕ ਪੂਰੀ ਮੁਹਿੰਮ ਸ਼ੁਰੂ ਹੋਈ। ਤਹਿਰੀਕ-ਏ ਲਬੈਕ ਪਾਕਿਸਤਾਨ ਨੇ ਨਵੰਬਰ ਲਾਸਟ ਈਅਰ ਵਿੱਚ ਇਸਲਾਮਾਬਾਦ, ਲਾਹੌਰ ਨੂੰ ਪੈਰਾਲਾਈਜ਼ ਕਰਤਾ। ਫਿਰ ਅਪ੍ਰੈਲ ਦੇ ਵਿੱਚ ਇਹ ਦੁਬਾਰਾ ਹੋਇਆ ਔਰ ਪਹਿਲੇ LP ਲਸ਼ਕਰ ਕੀ ਨਾਂ ਹੈ ਯਾਰ ਇਹਦਾ, ਤਹਿਰੀਕ-ਏ ਲਬੈਕ ਬੈਨ ਕਰਤਾ। ਫਿਰ ਉਹਦੇ ਬਾਅਦ ਉਹਨਾਂ ਨਾਲ ਗੱਲਾਂ ਸ਼ੁਰੂ ਕਰਤੀਆਂ। ਫਿਰ ਹਕੂਮਤ ਨੇ ਫੈਸਲਾ ਐਲਾਨ ਕੀਤਾ ਜੀ ਕਿ ਸਾਡੇ ਦੋਨਾਂ ਦਾ ਮੌਕਫ ਇੱਕੋ ਹੀ ਹੈ, ਸਿਰਫ ਸਾਡੇ ਤਰੀਕੇ ਮੁਖਤਲਿਫ ਨੇ। ਔਰ ਉਹ ਕੀ ਸੀ ਕਿ ਫਰਾਂਸ ਦੇ ਵਿੱਚ ਕਿਸੇ ਉਹ ਇੱਕ ਟੀਚਰ ਨੇ ਕਾਰਟੂਨ ਰਸੂਲ ਅੱਲਾ ਦੇ ਮੁਤਲਕ ਜੋ ਹੈ ਨਾ, ਉਹ ਕਿਧਰੀ ਕਲਾਸ ਵਿੱਚ ਦਿਖਾਤਾ ਸੀ ਫॉर ਟੀਚਿੰਗ ਪਰਪਸਿਸ ਕਿ ਇਸ ਦੇ ਉੱਤੇ ਇੱਕ ਪ੍ਰੋਬਲਮ ਹੋ ਰਿਹਾ ਹੈ। ਉਸ ਨੂੰ ਫਿਰ ਉਹਦਾ ਸਿਰ ਕੱਟ ਕੇ ਤੇ ਉਹਨੂੰ ਕਿਸੇ ਨੇ ਮਾਰ ਛੱਡਿਆ। ਮਹਿਲ ਕੋਈ ਅਰਬ ਮੁਸਲਿਮ ਸੀ ਤੇ ਉਹਦੇ 'ਚ ਇੱਕ ਪਾਕਿਸਤਾਨੀ ਵੀ ਇਨਵੋਲਵ ਸੀ, ਇਨ ਵਨ ਆਫ ਥੀਸ ਕੇਸਿਸ ਆਫ, ਔਰ ਉਹਨੂੰ ਹਾਲਾਂਕਿ ਪੋਲੀਟੀਕਲ ਅਸਾਈਲਮ ਮਿਲਿਆ ਸੀ। ਉਹਨੇ ਜਾ ਕੇ ਉੱਥੇ ਇਹ ਕਿਹਾ ਸੀ ਕਿ ਜੀ ਮੇਰੇ ਤੇ ਬੜਾ ਜ਼ੁਲਮ ਹੁੰਦਾ ਹੈ ਤੇ ਉਹਨਾਂ ਨੇ ਅਸਾਈਲਮ ਦੇ ਦਿੱਤਾ ਸੀ। ਤੇ ਫਿਰ ਉਹ ਫਰਾਂਸ ਦੇ ਹਕੂਮਤ ਨੇ ਰਿਐਕਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਇਹ ਨਹੀਂ ਕਰਨ ਦਿਆਂਗੇ। ਉਹਨਾਂ ਨੇ ਕਾਨੂੰਨ ਬਣਾਏ ਕਿ ਮੁਸਲਮਾਨਾਂ ਨੂੰ ਜਿਹੜਾ ਅਲੱਗ ਆਪਣਾ ਇੱਕ ਰਸਤਾ ਰੱਖਦੇ ਨੇ, ਇਹ ਗਲਤ ਹੈ, ਇਹਨਾਂ ਨੂੰ ਵੀ ਫਰਾਂਸ ਦਾ ਹਿੱਸਾ ਬਣਨਾ ਪਏਗਾ। ਇਹ ਬੈਕਗਰਾਊਂਡ ਵਿੱਚ ਫਿਰ ਪਾਕਿਸਤਾਨ ਤੇ ਬਹੁਤ ਸ਼ੋਰ ਮਚਿਆ ਔਰ ਇਮਰਾਨ ਖਾਨ ਦੀ ਹਕੂਮਤ ਨੇ ਉਸ ਤੇ ਕਿਹਾ ਕਿ ਰੈਜ਼ੋਲੂਸ਼ਨ ਅਸੀਂ ਮੂਵ ਕਰਾਂਗੇ ਫਰਾਂਸ ਦੇ ਖਿਲਾਫ ਔਰ ਜੇ ਉਹ ਰੈਜ਼ੋਲੂਸ਼ਨ ਸਾਰੇ ਅਗਰੀ ਕਰ ਲੈਣ ਤੇ ਅਸੀਂ ਫ੍ਰੈਂਚ ਅੰਬੈਸਡਰ ਨੂੰ ਮੁਲਕੋਂ ਕੱਢ ਦਿਆਂਗੇ। ਫਿਰ ਉਹਨਾਂ ਨੇ ਕਿਹਾ ਜੀ ਇਸਲਾਮੋਫੋਬੀਆ ਤੇ ਅਸੀਂ ਮੂਵਮੈਂਟ ਸ਼ੁਰੂ ਕਰਾਂਗੇ, ਬਲੈਸਫੇਮੀ ਦੇ ਉੱਤੇ ਸ਼ੁਰੂ ਕਰਾਂਗੇ। ਮੈਂ ਉਦੋਂ ਵੀ ਕਿਹਾ ਸੀ ਔਰ ਪਿਛਲੇ ਦਿਨਾਂ 'ਚ ਵੀ ਮੈਂ ਕਿਹਾ ਸੀ ਕਿ ਇਹ ਸਾਰਾ ਗਲੇ ਪਾਕਿਸਤਾਨ ਦੇ ਪਵੇਗਾ, ਕਿਉਂਕਿ ਪਾਕਿਸਤਾਨ ਆਪਣੇ ਜਿਹੜੇ ਹੈਗੇ ਨੇ ਅਕਾਇਦ ਉਹ ਦੂਸਰਿਆਂ ਤੇ ਇੰਪੋਜ਼ ਨਹੀਂ ਕਰ ਸਕਦਾ। ਅਸੀਂ ਇੱਥੇ
ਕਈ ਐਸੇ ਕਾਨੂੰਨ ਬਣਾਏ ਨੇ ਜਿਹੜਾ ਦੁਨੀਆ ਨੂੰ ਬਿਲਕੁਲ ਇੱਕ ਮੈਡੀਵਲ ਮਾਈਂਡਸੈਟ ਹੈ, ਜਿਹਦਾ ਅੱਜ ਦੇ ਦੌਰ 'ਚ ਕੋਈ ਜਗ੍ਹਾ ਨਹੀਂ ਹੈਗੀ। ਬਲੈਸਫੇਮੀ ਲਾਅ ਔਰ ਹਦੂਦ ਲਾਅ, ਇਸ ਕਿਸਮ ਦੀਆਂ ਜਿਹੜੀਆਂ ਕਾਨੂੰਨ ਨੇ, ਸਾਰੀ ਦੁਨੀਆ ਨੂੰ ਪਸੰਦ ਨਹੀਂ ਕਰਦੀ। ਦੁਨੀਆ 'ਚ ਜਮਹੂਰੀਅਤ ਦਾ ਦੌਰ ਆ ਚੁੱਕਿਆ। ਜਮਹੂਰੀਅਤ ਦੇ ਵਿੱਚ ਮਜ਼ਹਬ ਦੀ ਆਜ਼ਾਦੀ ਵੀ ਹੈ। ਤੁਸੀਂ ਦੇਖੋ 15-20 ਮਿਲੀਅਨ ਮੁਸਲਮਾਨ ਅਸਲੇ ਏਸ਼ੀਆ ਔਰ ਅਫਰੀਕਾ ਤੋਂ ਆ ਕੇ ਯੂਰਪ ਵਿੱਚ ਸੈਟਲਡ ਨੇ, ਔਰ ਉਹਨਾਂ ਨੂੰ ਮਸਾਜਿਦ ਬਣਾਉਣ ਦਾ, ਆਪਣੀ ਬਾਕੀ ਰਸੂਮਾਤ ਨੂੰ ਪੂਰਾ ਕਰਨ ਦਾ ਜਿਹੜਾ ਉਹ ਪੂਰੀ ਇਜਾਜ਼ਤ ਹੈ। ਕਲਚਰਲ ਸੈਂਟਰ ਨੇ ਜਿਨ੍ਹਾਂ ਨੂੰ ਹਕੂਮਤਾਂ ਔਰ ਮਿਊਨਿਸਪੈਲਿਟੀ ਪੈਸੇ ਦਿੰਦੀ ਹੈ ਸਪੋਰਟ ਕਰਨ ਵਿੱਚ ਕਿ ਤੁਸੀਂ ਆਪਣੀ ਐਕਟੀਵਿਟੀਜ਼ ਕਰੋ। ਮਗਰ ਜਿੱਥੇ ਇਸ ਕਿਸਮ ਦੀਆਂ ਆਜ਼ਾਦੀਆਂ ਨੇ ਤੇ ਫਿਰ ਮਜ਼ਹਬ ਤੋਂ ਆਜ਼ਾਦ ਵੀ ਹੋਣਾ ਇੱਕ ਹਰ ਫਰਦ ਦਾ ਹੱਕ ਹੈ। ਔਰ ਬੇਤਹਾਸ਼ਾ ਲੋਕ ਜਿਹੜੇ ਨੇ ਉਹ ਸਮਝਦੇ ਨੇ ਕਿ ਮਜ਼ਹਬ ਦੀ ਕੋਈ ਜ਼ਰੂਰਤ ਨਹੀਂ, ਇਨਸਾਨੀਅਤ ਦੀ ਬੁਨਿਆਦ ਤੇ ਤੁਸੀਂ ਇੱਕ ਦੂਸਰੇ ਨਾਲ ਅੱਛੇ ਰਿਸ਼ਤੇ ਰੱਖੋ। ਜਿਹੜੇ ਲੋਕ ਮਜ਼ਹਬੀ ਆਪਣਾ ਅਕੀਦੇ ਰੱਖਦੇ ਨੇ ਉਹਨਾਂ ਨੂੰ ਵੀ ਪੂਰਾ ਹੱਕ ਹੈ, ਔਰ ਜਿਹੜੇ ਨਹੀਂ ਰੱਖਦੇ ਉਹਨਾਂ ਨੂੰ ਵੀ ਹੱਕ ਹੈ। ਹੁਣ ਹੋਇਆ ਹੈ ਕਿ ਇਸਲਾਮੋਫੋਬੀਆ ਸ਼ਾਇਦ ਕਿਧਰੀ ਹੋਏਗਾ ਵੀ, ਲੇਕਿਨ ਯਾਦ ਰੱਖਣਾ ਕਿ ਯੂਰਪ ਵਿੱਚ ਜਦੋਂ ਸਾਡੇ ਲੋਕ ਆਏ ਤੇ 70s ਤੱਕ ਤਾਂ ਕੋਈ ਸ਼ੋਰ ਸ਼ੂਰ ਨਹੀਂ ਸੀ ਮਚਿਆ। ਉਹਦੇ ਬਾਅਦ ਕੀ ਹੋਇਆ ਕਿ ਇਰਾਨੀ ਇਨਕਲਾਬ ਹੋ ਗਿਆ ਤੇ ਫਿਰ ਸਾਊਦੀਆਂ ਨੇ ਉਸ ਇਨਕਲਾਬ ਦੇ ਨਾਲ ਆਪਣੀ ਐਕਸਟ੍ਰੀਮਿਜ਼ਮ ਨੂੰ ਜਦੋਂ ਐਕਸਪੋਰਟ ਕੀਤਾ ਤੇ ਸਾਰੀ ਦੁਨੀਆ 'ਚ, ਯੂਰਪ ਦੇ ਵਿੱਚ ਵੀ ਮਸਾਜਿਦ ਜਿਹੜੀਆਂ ਨੇ, ਸ਼ੀਆ ਔਰ ਸੁੰਨੀ ਮਸਾਜਿਦ ਨੂੰ ਫੰਡਿੰਗ ਹੋਈ ਕਿ ਤੁਸੀਂ ਐਕਸਟ੍ਰੀਮਿਜ਼ਮ ਨੂੰ ਪ੍ਰਮੋਟ ਕਰੋ। ਉਹਦੇ ਬਾਅਦ 9/11 ਜਦੋਂ ਹੋਇਆ, ਉਸ ਦੇ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਐਂਟੀ ਇਮੀਗ੍ਰੈਂਟ, ਐਂਟੀ ਮੁਸਲਿਮ ਪਾਰਟੀਆਂ ਨੇ, ਉਹਨਾਂ ਦੇ ਵੋਟ ਬਣਨੇ ਸ਼ੁਰੂ ਹੋ ਗਏ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜੇ ਕਦੀ ਨਿਕਾਬ ਪਾ ਲੈਂਦੇ ਨੇ ਤੇ ਕਦੀ ਬੁਰਕਾ ਪਾ ਲੈਂਦੇ ਨੇ ਤੇ ਕਦੀ ਹੋਰ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ, ਇਹੋ ਜਿਹੇ ਲੋਕਾਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ। ਲੇਕਿਨ ਜਿਹੜੀ ਯੂਰਪੀਅਨ ਹਕੂਮਤਾਂ ਨੇ ਉਹਨਾਂ ਨੇ ਕਿਹਾ ਜਮਹੂਰੀ ਹੱਕ ਹੈ, ਜੇ ਕੋਈ ਕਰਨਾ ਚਾਹੇ ਤੇ ਉਹ ਆਪਣੀ ਇਨ ਚੀਜ਼ਾਂ ਨੂੰ ਫੋਲੋ ਵੀ ਕਰ ਸਕਦਾ ਹੈ। ਅਲਬੱਤਾ ਫਰਾਂਸ ਨੇ ਬੁਰਕਾ ਬੈਨ ਕਰਤਾ। ਉਹਨਾਂ ਨੇ ਕਿ ਬੁਰਕੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕੌਣ ਹੈ, ਹੋ ਸਕਦਾ ਕੋਈ ਟੈਰਰਿਸਟ ਹੋਏ ਔਰ ਆ ਕੇ, ਔਰ ਹੋਇਆ ਵੀ ਹੈ। ਪਾਕਿਸਤਾਨ ਵਿੱਚ 1-2 ਕੇਸ ਹੋਏ ਨੇ ਜਿੱਥੇ ਉਹਨਾਂ ਨੇ ਬੁਰਕਾ ਪਾ ਕੇ ਤੇ ਆਪਣਾ ਟੈਰਰਿਜ਼ਮ ਕੀਤੀ ਹੈ, ਬੰਬ ਚਲਾਏ ਨੇ, ਸੁਸਾਈਡ ਬੰਬਰਸ ਨੇ, ਤੇ ਸਾਰੀ ਦੁਨੀਆ 'ਚ ਖਬਰਾਂ ਹਨ। ਲਿਹਾਜ਼ਾ ਫਰਾਂਸ, ਹਾਂ, ਲਾਲ ਮਸਜਿਦ ਵਾਲਾ ਜਿਹੜਾ ਮੌਲਵੀ ਅਬਦੁਲ ਅਜ਼ੀਜ਼ ਸੀ, ਉਹ ਵੀ ਉਹ ਤੇ ਬੁਰਕਾ ਪਾ ਕੇ ਨੱਸਿਆ ਸੀ। ਜੀ, ਉਹ ਤੇ ਨਸਿਆ ਸੀ ਨਾ, ਲੇਕਿਨ ਐਸੇ ਵੀ ਨੇ ਜਿਨ੍ਹਾਂ ਨੇ ਬੁਰਕਾ ਪਾ ਕੇ ਬੰਬ ਚਲਾਏ ਨੇ। ਇਹੋ ਜਿਹੇ ਵੀ 2-3 ਕੇਸਿਸ ਹਨ ਪਾਕਿਸਤਾਨ ਦੇ ਵਿੱਚ। ਇਹ ਯੂਰਪ ਵਿੱਚ ਵੀ ਹੋ ਚੁੱਕਿਆ ਹੈ। ਲਿਹਾਜ਼ਾ ਉਹਨਾਂ ਨੇ ਕਿਹਾ ਕਿ ਤੁਸੀਂ ਹਿਜਾਬ ਜਿਹੜਾ ਹੈ ਨਾ, ਉਹ 18 ਸਾਲ ਦੇ ਬਾਅਦ ਜੇ ਕੁੜੀਆਂ ਪਾਣ, ਦੇ ਆਰ ਵੈਲਕਮ। ਲੇਕਿਨ ਬੁਰਕਾ ਸ਼ੁਰਕਾ ਨਹੀਂ। ਉਹ ਬੈਲਜੀਅਮ ਨੇ ਵੀ ਮੰਨ ਲਿਆ, ਬਿਹਾਲ ਹਾਲੈਂਡ ਨੇ ਵੀ ਮੰਨ ਲਿਆ, ਔਰ ਬਾਕੀ ਦੁਨੀਆ ਦੇ ਵਿੱਚ ਵੀ ਇਹ ਕਾਨੂੰਨ ਇਸ ਕਿਸਮ ਦੇ ਉਹ ਤਬਦੀਲ ਕਰਨਾ ਚਾਹੁੰਦੇ ਨੇ। ਤੁਸੀਂ ਜੇ ਯੂਰਪ ਵਿੱਚ ਆ ਕੇ ਰਹੋਗੇ ਔਰ ਉਹਨਾਂ ਦੀ ਆਜ਼ਾਦੀਆਂ ਇੰਜੋਏ ਕਰੋਗੇ ਤੇ ਜਿਹੜੀ ਤੁਸੀਂ ਸਿੰਬਲਸ ਲੈ ਕੇ ਆਉਂਦੇ ਹੋ, ਜਿਹੜੇ ਉਹ ਸਮਝਦੇ ਨੇ ਕਿ ਉਹ ਆਜ਼ਾਦੀਆਂ ਦੇ ਖਿਲਾਫ ਨੇ ਉਹ ਵੈਲਿਊਜ਼, ਉਸ ਤੇ ਕੋਈ ਨਾ ਕੋਈ ਰਿਐਕਸ਼ਨ ਤੇ ਹੋਏਗਾ। ਫਿਰ ਵੀ ਯੂਰਪੀਅਨ ਯੂਨੀਅਨ ਨੇ ਜ਼ਿਆਦਾਤਰ ਮੁਸਲਮਾਨਾਂ ਨੂੰ ਜਿਹੜੀ ਉਹਨਾਂ ਦੀ ਮਜ਼ਹਬੀ ਹੈ ਨਾ ਰਾਈਟਸ, ਉਹ ਪੂਰੇ ਉਹਨਾਂ ਨੇ ਦਿੱਤੇ ਹੋਏ ਨੇ। ਹੁਣ ਤੁਸੀਂ ਕਹਿੰਦੇ ਸੋ ਕਿ ਅਸੀਂ ਐਕਸਪੈਲ ਕਰ ਦਿਆਂਗੇ। ਮੈਂ ਉਦੋਂ ਵੀ ਕਿਹਾ ਸੀ ਕਿ ਕੋਈ ਨਹੀਂ ਇਹਨਾਂ ਨੇ ਕਰ ਸਕਣਾ, ਨਾ ਮੁਮਕਿਨ ਨਹੀਂ, ਲੇਕਿਨ ਬੜਾ ਮੁਸ਼ਕਿਲ ਹੈ, ਕਿਉਂਕਿ ਲੂਜ਼ਰ ਕੌਣ ਹੋਏਗਾ? ਪਾਕਿਸਤਾਨ। ਯਾਨੀ ਪਾਕਿਸਤਾਨ, ਫਰਾਂਸ ਦੇ ਕੋਲੋਂ ਪਤਾ ਨਹੀਂ ਕਿੰਨੇ ਮਿਲੀਅਨਸ ਉਹਨਾਂ ਨੂੰ ਹਲੇ ਸਪੋਰਟ ਮਿਲੀ ਸੀ ਇਹ ਜਦੋਂ ਕੋਵਿਡ ਦਾ ਦੌਰ ਆਇਆ। ਉਸ ਤੋਂ ਇਲਾਵਾ ਅਸੀਂ ਡਿਫੈਂਸ ਪੈਕ, ਉਹਨਾਂ ਦੇ ਨਾਲ ਸਬਮਰੀਨ ਸਾਡੇ ਕੋਲ ਹਨ, ਸਾਡੇ ਕੋਲ ਉਹਨਾਂ ਦਾ ਜਿਹੜਾ ਮਿਰਾਜ ਹੈਗਾ ਐਡਵਾਂਸਡ, ਉਹ ਵੀ ਅਸੀਂ ਇਸਤੇਮਾਲ ਕਰਨੇ ਆ। ਔਰ ਫਰਾਂਸ ਨਾਲ ਪਾਕਿਸਤਾਨ ਦੇ ਬੜੇ ਅੱਛੇ ਤਾਲੁਕ ਰਹੇ ਨੇ ਵੈਸੇ ਦੇਖਿਆ ਜਾਏ ਤੇ ਹੁਣ ਜਦੋਂ ਇਹ ਰੈਜ਼ੋਲੂਸ਼ਨ ਆਇਆ ਹੈ ਔਰ ਉਹਦੇ ਨਾਲ ਫਿਰ ਪਾਕਿਸਤਾਨ ਨੂੰ ਜਿਹੜੀ ਆਜ਼ਾਦੀਆਂ ਸਨ ਆਪਣੀ ਐਕਸਪੋਰਟ ਕਰਨ ਦੀਆਂ, ਜੇ ਉਹ ਉਸ ਤੇ ਅਮਲ ਕਰਨਾ ਸ਼ੁਰੂ ਕੀਤਾ ਤੇ ਪਾਕਿਸਤਾਨ ਦਾ ਤੇ ਪਹਿਲੇ ਹੀ ਸਤਿਆਨਾਸ਼ ਹੋਇਆ ਦਾ ਇਕਨੋਮਿਕਲੀ। ਤੁਸੀਂ ਤਾਂ ਪਾਕਿਸਤਾਨ ਵਿੱਚ ਰਹਿੰਦੇ ਹੋ, ਨਾ ਨੌਕਰੀਆਂ ਨੇ, ਨਾ ਬਿਜ਼ਨੈਸਿਸ ਚੱਲ ਰਹੀਆਂ ਨੇ, ਨਾ ਫੈਕਟਰੀਆਂ ਕੰਮ ਕਰ ਰਹੀਆਂ ਨੇ, ਹਰ ਜਗ੍ਹਾ ਤੇ ਸਟੈਂਡ ਸਟਿਲ ਹੋ ਗਿਆ ਦਾ। ਕੋਵਿਡ ਨੇ ਵੈਸੇ ਲੋਕਾਂ ਦਾ ਆਪਣਾ ਸਤਿਆਨਾਸ਼ ਕਰਤਾ ਹੈ। ਤੇ ਉਹਦੇ 'ਚ ਮੇਰਾ ਪੁਆਇੰਟ ਆਫ ਵਿਊ ਹੈ ਸੀ ਕਿ ਪਾਕਿਸਤਾਨ ਸ਼ੁਡ ਮਾਈਂਡ ਇਟਸ ਓਨ ਬਿਜ਼ਨਸ। ਜੇ ਅਸੀਂ ਫਰਾਂਸ ਨੂੰ ਹੱਕ ਨਹੀਂ ਦਿੰਦੇ ਕਿ ਸਾਡੀ ਕਾਨੂੰਨ ਦੇ ਉੱਤੇ ਉਹ ਆ ਕੇ ਕੋਈ ਚੇਂਜ ਕਰਨ, ਤੇ ਅਸੀਂ ਉਹਨਾਂ ਦੇ ਵੀ ਕਾਨੂੰਨ ਚੇਂਜ ਨਹੀਂ ਕਰ ਸਕਦੇ, ਵੈਦਰ ਵੀ ਲਾਈਕ ਇਟ ਔਰ ਨਾਟ।
ਲਿਹਾਜ਼ਾ ਪਾਕਿਸਤਾਨ ਨੂੰ ਇਹ ਜਿਹੜਾ ਸਾਰਾ ਹੈ ਨਾ, ਇਹਨੂੰ ਕਹਿੰਦੇ ਨੇ ਲੋਐਸਟ ਡਿਨੋਮੀਨੇਟਰ, ਕਿ ਤੁਸੀਂ ਜੋ ਮਹੱਲਿਆਂ ਦੇ ਵਿੱਚ ਤੇ ਗਲੀਆਂ ਦੇ ਵਿੱਚ ਇੱਕ ਐਕਸਾਈਟਮੈਂਟ ਦੀ ਚੀਜ਼ਾਂ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਲੈ ਕੇ ਆਪਣੀ ਨੈਸ਼ਨਲ ਪੋਲਿਟਿਕਸ ਦਾ ਹਿੱਸਾ ਬਣਾਉਂਦੇ ਹੋ, ਫਿਰ ਉਹਦੇ ਬਾਅਦ ਉਹਨੂੰ ਫੋਰਨ ਪਾਲਿਸੀ ਦਾ ਹਿੱਸਾ ਬਣਾ ਦਿੰਦੇ ਹੋ, ਔਰ ਦੁਨੀਆ 'ਚ ਤੁਸੀਂ ਲੋਕਾਂ ਨੂੰ ਡਿਸਟਰਬ ਕਰਦੇ ਹੋ। ਮੈਂ ਤੁਹਾਨੂੰ ਦੱਸ ਦਿਆਂ, ਪਾਕਿਸਤਾਨ ਨੂੰ ਆਈਸੋਲੇਸ਼ਨ ਹੀ ਆਈਸੋਲੇਸ਼ਨ ਹੋਏਗੀ ਜੇ ਇਹਨਾਂ ਨੇ ਆਪਣੇ ਤਰੀਕੇ ਨਾਲ ਬਦਲੇ, ਔਰ ਤੁਹਾਡੀ ਸਾਰੀ ਜਿਹੜੀਆਂ ਡਿਊਟੀ ਫ੍ਰੀ ਐਕਸਪੋਰਟ ਹੋ ਰਹੀਆਂ ਸਨ ਉਹ ਰੁਕ ਜਾਣਗੀਆਂ। ਯੂਰਪੀਅਨ ਯੂਨੀਅਨ ਬਹੁਤ ਵੱਡੀ ਮਾਰਕੀਟ ਹੈ, ਇਹ ਯਾਦ ਰੱਖਣਾ, ਔਰ ਐਸੀ ਮਾਰਕੀਟ ਹੈ ਜਿਹਦੇ ਤੁਸੀਂ ਗਰੋ ਕਰ ਸਕਦੇ ਹੋ। ਥੋੜਾ ਜਿਹਾ ਵੀ ਦੱਸਦੇ ਜਾਓ ਕਿ ਯੂਰਪੀਅਨ ਯੂਨੀਅਨ ਨੂੰ ਬਣਾਉਣ ਵਾਲੇ ਕੌਣ ਹਨ, ਇਹਦੇ ਵਿੱਚ ਕਿਹੜੇ ਕਿਹੜੇ ਮੁਲਕ ਸ਼ਾਮਲ ਹਨ, ਤਾਂ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਚੱਲੇ ਕਿ ਜਿਹੜਾ ਬਿਜ਼ਨਸ ਸਾਡਾ ਉੱਥੇ ਹੁੰਦਾ ਹੈ ਉਹ ਹਰਟ ਹੋਵੇ। ਅੱਛੀ ਗੱਲ ਹੈ। ਯੂਰਪੀਅਨ ਯੂਨੀਅਨ ਦੀ ਬੈਕਗ੍ਰਾਉਂਡ ਇਹ ਵੇ ਕਿ 2 ਵਰਲਡ ਵਾਰਸ ਦੇ ਬਾਅਦ ਜਿਹੜੇ 2 ਮੁਲਕ ਸਨ ਨਾ ਜਿਨ੍ਹਾਂ ਨੇ ਜੰਗ ਨੂੰ ਝੱਲਿਆ ਸੀ, ਉਹ ਸਨ ਫਰਾਂਸ ਔਰ ਜਰਮਨੀ। ਫਰਾਂਸ, ਜਰਮਨੀ ਔਰ ਇਟਲੀ ਦਾ ਵੀ ਸਤਿਆਨਾਸ਼ ਹੋਇਆ ਸੀ ਸੈਕੰਡ ਵਰਲਡ ਵਾਰ ਵਿੱਚ। ਇਹਨਾਂ ਨੇ ਸਭ ਤੋਂ ਪਹਿਲੇ ਕਦਮ ਉਠਾਇਆ ਸੀ, ਉਹਨੂੰ ਕਹਿੰਦੇ ਸਨ ਯੂਰਪੀਅਨ ਕਮਿਊਨਿਟੀ। ਉਹ ਅੱਗੇ ਵੱਧਦੇ ਅਖੀਰ ਵਿੱਚ ਉਹਦੀ ਸ਼ੇਪ ਬਣੀ ਯੂਰਪੀਅਨ ਯੂਨੀਅਨ। ਯੂਰਪੀਅਨ ਯੂਨੀਅਨ ਵਿੱਚ ਇਸ ਲਈ 28 ਮੁਲਕ ਨੇ ਮੇਰੇ ਖਿਆਲ। ਇਹ ਸਾਰੇ ਮੁਲਕ ਜਿਹੜੇ ਨੇ ਉਹ ਆਪਣੀ ਜਿਹੜੀ ਸ਼ਖਸੀ ਨੈਸ਼ਨਲ ਸੋਵਰਨਟੀ ਹੈ ਉਹਨੂੰ ਵੀ ਕਾਇਮ ਰੱਖਿਆ ਹੋਇਆ, ਲੇਕਿਨ ਯੂਰਪੀਅਨ ਯੂਨੀਅਨ ਪਾਰਲੀਮੈਂਟ ਵਿੱਚ ਉਹ ਇਲੈਕਟ ਕਰਕੇ ਆਪਣੇ ਲੋਕ ਭੇਜਦੇ ਨੇ, ਔਰ ਜਿਹੜੇ ਕਾਨੂੰਨ ਯੂਰਪੀਅਨ ਯੂਨੀਅਨ ਪਾਰਲੀਮੈਂਟ ਤੋਂ ਆਉਂਦੇ ਨੇ ਫਿਰ ਸਾਰੇ ਮੈਂਬਰਸ ਨੂੰ ਐਕਸੈਪਟ ਕਰਨਾ ਪੈਂਦਾ ਹੈ। ਠੀਕ ਹੈ। ਔਰ ਇਹਨਾਂ 'ਚ ਸਭ ਤੋਂ ਜ਼ਿਆਦਾ ਫੰਡਿੰਗ, ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੇ 2 ਮੁਲਕ ਨੇ ਉਹ ਫਰਾਂਸ ਔਰ ਜਰਮਨੀ ਨੇ। ਲਿਹਾਜ਼ਾ ਤੁਸੀਂ ਯੂਰਪੀਅਨ ਯੂਨੀਅਨ ਦੇ ਨਾਲ, ਉਹਦੀ ਵਜ੍ਹਾ ਕੀ ਸੀ? 2 ਜੰਗਾਂ ਦੇ ਬਾਅਦ ਉਹਨਾਂ ਨੇ ਕਿਹਾ ਨੋ ਮੋਰ ਵਾਰ, ਔਰ ਸੋਵੀਅਤ ਯੂਨੀਅਨ ਉਸ ਜ਼ਮਾਨੇ 'ਚ ਕਿਉਂਕਿ ਕਮਿਊਨਿਜ਼ਮ ਲੈ ਕੇ ਆ ਰਿਹਾ ਸੀ, ਤੇ ਉਹਨਾਂ ਨੇ ਕਿਹਾ ਕਿ ਅਸੀਂ ਯੂਰਪੀਅਨ ਯੂਨੀਅਨ ਜਿਹੜੀ ਬਣਾ ਰਹੇ ਹਾਂ, ਇਹਦੇ ਵਿੱਚ ਅਸੀਂ ਫ੍ਰੀ ਟ੍ਰੇਡ ਰੱਖਾਂਗੇ ਮੁਲਕਾਂ ਦੇ ਦਰਮਿਆਨ। ਇਹਦੇ ਵਿੱਚ ਤੁਸੀਂ ਕਿਸੇ ਵੀ ਮੁਲਕ ਦੇ 28 ਮੁਲਕਾਂ ਦੇ ਸਿਟੀਜ਼ਨ ਹੋਵੋ, ਤੁਸੀਂ ਜਿੱਥੇ ਜਾ ਕੇ ਚਾਹੋ ਸੈਟਲ ਕਰ ਸਕਦੇ ਹੋ, ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਉੱਥੇ ਰਹਿ ਵੀ ਸਕਦੇ ਹੋ, ਪੜ੍ਹ ਵੀ ਸਕਦੇ ਹੋ। ਔਰ ਬਹੁਤ ਇਸ ਤਰ੍ਹਾਂ ਹੋਇਆ ਕਿ ਲੋਕ ਕੋਈ ਕਿਧਰੀ ਜਾ ਕੇ ਸੈਟਲ ਹੋ ਗਿਆ। ਮੈਂ ਜਾਣਦਾ ਕਈ ਪਾਕਿਸਤਾਨੀ ਇਸ ਲਈ ਇੰਗਲੈਂਡ ਔਰ ਫਰਾਂਸ ਵਿੱਚ ਜਾ ਕੇ ਰਹਿ ਰਹੇ ਨੇ, ਹਜ਼ਾਰਾਂ ਵਿੱਚ ਰਹਿੰਦੇ ਨੇ ਪਾਕਿਸਤਾਨੀ ਫਰਾਂਸ ਵਿੱਚ, hundreds and thousands ਆਈ ਥਿੰਕ। ਤੇ ਇਹਨਾਂ ਸਾਰਿਆਂ ਨੂੰ ਉਹ ਸਭ ਆਜ਼ਾਦੀਆਂ ਨੇ ਬਿਜ਼ਨਸ ਕਰਨ ਦੀਆਂ, ਨੌਕਰੀ ਕਰਨ ਦੀਆਂ, ਪੜ੍ਹਾਈ ਕਰਨ ਦੀਆਂ। ਉਹਨਾਂ ਨੂੰ ਤੁਸੀਂ ਮੁਸੀਬਤ ਵਿੱਚ ਪਾ ਰਹੇ ਹੋ ਬਾਈ, ਜਿਹੜੇ ਤੁਸੀਂ ਬਲੈਸਫੇਮੀ ਔਰ ਇਸਲਾਮੋਫੋਬੀਆ ਦੀ ਮੂਵਮੈਂਟ ਚਲਾ ਕੇ। ਨਾ ਅਰਬਾਂ ਨੂੰ ਇਹਦੇ 'ਚ ਕੋਈ ਇੰਟਰਸਟ ਹੈ, ਨਾ ਈਰਾਨ ਨੂੰ ਇਹਦੇ 'ਚ ਕੋਈ ਇੰਟਰਸਟ ਹੈ। ਤੁਰਕੀ ਨੂੰ ਸੀ, ਤੇ ਤੁਰਕੀ ਨੂੰ ਪਤਾ ਲੱਗ ਗਿਆ ਕਿ ਦੇयर इज अ ਲਿਮਿਟ। ਸਾਡਾ ਕੀ ਪ੍ਰੋਬਲਮ ਹੈ ਇਹਦੇ ਵਿੱਚ? ਤੁਸੀਂ ਆਪਣੇ ਮੁਲਕਾਂ 'ਚ ਕਈ ਫੋਬੀਆ ਨਹੀਂ ਕੀਤੇ ਹੋਏ? ਉਹ ਮੈਂ ਬਾਰ-ਬਾਰ ਮੈਨੂੰ ਉਹ ਦੱਸਦੇ ਨੇ ਕਿ 1000 ਤੋਂ ਜ਼ਿਆਦਾ ਹਿੰਦੂ ਲੜਕੀਆਂ ਨੂੰ ਤੁਸੀਂ ਮੁਸਲਮਾਨ ਕਰਕੇ ਤੇ ਉਹਨਾਂ ਦੇ ਵਿਆਹ ਕਰਾ ਦਿੰਦੇ ਹੋ, ਤੇ ਵਾਟ ਇਜ਼ ਦਿਸ ਇਜ਼ ਅ ਫੋਬੀਆ ਕਿ ਤੁਸੀਂ ਇੱਕ ਹਿੰਦੂ ਵੀ ਬਰਦਾਸ਼ਤ ਨਹੀਂ ਕਰ ਸਕਦੇ। ਤੁਸੀਂ ਕਾਦੀਆਨੀਆਂ ਨੂੰ ਗੈਰ ਮੁਸਲਿਮ ਕਰਾਰ ਦਿੱਤਾ ਹੈ, ਇਹਦਾ ਕੀ ਮਤਲਬ ਹੈ ਕਿ ਕੋਈ ਮਿਰਜ਼ਾ ਗੁਲਾਮ ਅਹਿਮਦ ਦਾ ਫਾਲੋਵਰ ਨਾ ਹੋ ਜਾਏ? ਇਹ ਫੋਬੀਆ ਨਹੀਂ ਹੈਗਾ। ਫੋਬੀਆ ਮੀਨਸ ਐਗਜ਼ੈਜਰੇਟਿਡ ਫੇਅਰ, ਯਾਨੀ ਤੁਸੀਂ ਕਿਸੇ ਚੀਜ਼ ਤੋਂ ਇੰਨਾ ਜ਼ਿਆਦਾ ਡਰਦੇ ਹੋ ਕਿ ਤੁਸੀਂ ਬਿਮਾਰ। ਫੋਬੀਆ ਇੱਕ ਬਿਮਾਰੀ ਦਾ ਨਾਂ ਹੈ। ਤੇ ਤੁਹਾਡੇ ਆਪਣੇ ਫੋਬੀਆ ਕਿੰਨੇ ਨੇ? ਤੁਹਾਨੂੰ ਹਮੇਸ਼ਾ ਫਿਕਰ ਹੁੰਦੀ ਹੈ ਕਿ ਹਿੰਦੁਸਤਾਨ ਜਿਹੜਾ ਹੈ ਉਹ ਪਾਕਿਸਤਾਨ ਨੂੰ ਖਤਮ ਕਰਨਾ ਚਾਹੁੰਦਾ ਹੈ, ਹਾਲਾਂਕਿ 4 ਜੰਗਾਂ ਤੁਸੀਂ ਸ਼ੁਰੂ ਕੀਤੀਆਂ ਨੇ, ਬਟ ਯੂਰ ਫੋਬੀਆ ਇਜ਼ देयर। ਹਰ ਰੋਜ਼ ਤੁਸੀਂ ਇਸ ਫੋਬੀਆ ਦੇ ਵਿੱਚ ਆਪਣੀ ਸਿਆਸਤ ਕਰਦੇ ਹੋ। ਔਰ ਇੱਕ ਦੂਸਰੇ ਨੂੰ ਤੁਸੀਂ ਕਹਿੰਦੇ ਹੋ, ਇਮਰਾਨ ਖਾਨ ਆਪੋਜੀਸ਼ਨ ਨੂੰ ਕਹਿੰਦੇ ਨੇ, ਆਪੋਜੀਸ਼ਨ ਇਹਨਾਂ ਨੂੰ ਕਹਿੰਦੀ ਹੈ ਕਿ ਪਾਕਿਸਤਾਨ ਦੇ ਬੈਸਟ ਇੰਟਰਸਟ ਦੇ ਖਿਲਾਫ ਕੰਮ ਕਰ ਰਹੇ ਨੇ, ਤੇ ਇੱਕ ਦੂਸਰੇ ਦਾ ਫੋਬੀਆ ਵੀ ਤੁਹਾਡੇ ਨਾਲ ਹੈ। ਤੁਸੀਂ ਕੋਈ ਆਪੋਜੀਸ਼ਨ ਔਰ ਗਵਰਨਮੈਂਟ ਨੇ ਕਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਤਰੀਕਾ ਹੈ ਉਹਦੇ ਨਾਲ ਬਿਹੇਵ ਕੀਤਾ ਕਦੀ? ਨੈਵਰ। ਇੱਕ ਦੂਸਰੇ ਨੂੰ ਗਾਲਾਂ ਕੱਢਦੇ ਨੇ। ਪਿਛਲੇ ਦਿਨਾਂ ਵਿੱਚ ਅਬਾਸੀ ਸਾਹਿਬ ਕਹਿ ਰਹੇ ਸਨ ਮੈਂ ਜੁੱਤੀ ਮਾਰ ਦਿਆਂਗਾ ਸਪੀਕਰ ਨੂੰ। ਤਾਂ ਤੁਹਾਡੀ ਅਚੀਵਮੈਂਟਸ ਕੀ ਨੇ? ਵਾਟ ਇਜ਼ ਫੋਬੀਆ? ਇਟ ਮੀਨਸ
ਲੈਵਲ ਆਫ ਸਿਕਨੈਸ, ਬਿਮਾਰੀ ਹੈਗੀ ਹੈ ਕਿ ਤੁਸੀਂ ਦੂਸਰਿਆਂ ਦੇ ਉੱਤੇ ਜ਼ਰੂਰਤ ਤੋਂ ਜ਼ਿਆਦਾ ਡਰ ਉਹਨਾਂ ਤੋਂ ਤੁਸੀਂ ਪੈਦਾ ਕਰਦੇ ਹੋ। ਇਸਲਾਮ ਤੋਂ ਦੁਨੀਆ 'ਚ ਅਗਰ ਕੋਈ ਡਰਦਾ ਹੈ ਤੇ ਇਸਲਾਮ ਦੀ ਟੈਰਰਿਜ਼ਮ ਤੋਂ ਡਰਦਾ ਹੈ, ਐਕਸਟ੍ਰੀਮਿਜ਼ਮ ਤੋਂ ਡਰਦਾ ਹੈ। ਮੁਸਲਮਾਨਾਂ ਤੋਂ ਤਾਂ ਨਹੀਂ ਡਰਦਾ, ਕਿਉਂਕਿ ਮੁਸਲਮਾਨ ਤੇ ਹਰ ਜਗ੍ਹਾ ਰਹਿੰਦੇ ਨੇ ਤੇ ਅਮਨ ਨਾਲ ਰਹਿਣ ਤੇ ਉਹ ਨੌਕਰੀਆਂ ਵੀ ਕਰ ਰਹੇ ਨੇ, ਬੜੀ ਬੜੀ ਉਹਨਾਂ ਦੀ ਬਿਜ਼ਨੈਸਿਸ ਹਨ। ਮੈਂ ਪੈਰਿਸ 'ਚ ਜਾ ਕੇ ਦੇਖਿਆ, ਮੈਂ ਲੰਡਨ ਵਿੱਚ ਜਾ ਕੇ ਦੇਖਿਆ, ਬਰਮਿੰਗਮ ਵਿੱਚ ਜਾ ਕੇ ਮੌਜਾਂ ਕਰਦੇ ਨੇ ਪਾਕਿਸਤਾਨੀ, ਮੁਸਲਮਾਨ, ਅਰਬ, ਹਰ ਇੱਕ ਨੂੰ ਆਜ਼ਾਦੀਆਂ ਹੈਗੀਆਂ ਨੇ ਜਿਹੜੀਆਂ ਕਿ ਸਾਡੀ ਕੋਈ 200 ਸਾਲ ਲੱਗਣਗੇ ਉੱਥੇ ਪਹੁੰਚਣ ਤੱਕ। ਮੌਜਾਂ ਹੀ ਮੌਜਾਂ ਨੇ ਉੱਥੇ, ਉਹਨਾਂ ਨੂੰ ਵੀ ਤੁਸੀਂ ਮੁਸੀਬਤ ਵਿੱਚ ਪਾ ਦਿਓਗੇ ਔਰ ਅਚੀਵਮੈਂਟ ਤੁਹਾਡੀ ਜ਼ੀਰੋ ਹੈ। ਕਿਹੜਾ ਇਲੈਕਸ਼ਨ ਤੁਸੀਂ ਜਿੱਤ ਲਓਗੇ ਇਸ ਤੇ? ਤੁਹਾਡੀ ਆਪੋਜੀਸ਼ਨ ਵੀ ਇਹੀ ਹਰਕਤਾਂ ਕਰਦੀ ਹੈ ਤੇ ਇਹ ਤੇ ਕੋਈ ਇਲੈਕਸ਼ਨ ਵਿਨਿੰਗ ਸਲੋਗਨ ਵੀ ਨਹੀਂ ਹੈਗਾ। ਇਟ ਇਜ਼ a self defeating policy, zero फायदा 100% नुकसान।